Very strong. Thank you very much. Heart is strong. ਹਾਂਜੀ ਅਸਲਾਮ ਵਾਲੇਕੁਮ ਤੇ ਸਤਿ ਸ਼੍ਰੀ ਅਕਾਲ। ਕਿੱਦਾਂ ਪੰਜਾਬੀਓ, ਕੀ ਹਾਲ ਚਾਲ? ਤਗੜੇ ਹੋ ਸਾਰੇ ਭਰਾ। ਅੱਜ ਤੁਹਾਡੇ ਨਾਲ ਦੋ ਮੁੱਦਿਆਂ ਤੇ ਗੱਲਬਾਤ ਸਾਂਝੀ ਕਰਨੀ ਹੈ। ਦੋਵੇਂ ਮੁੱਦੇ ਹੀ ਬੜੇ ਦੁਖਦਾਇਕ, ਦਰਦਨਾਕ ਤੇ ਅਫਸੋਸ ਵਾਲੇ ਨੇ। ਪਹਿਲਾ ਤੇ ਪਟਨਾ ਬਿਹਾਰ ਦੇ ਵਿੱਚ ਉੱਥੋਂ ਦੇ ਸੀਐਮ ਰਤੇਸ਼ ਕੁਮਾਰ ਸਾਹਿਬ ਨੇ ਇੱਕ ਮੁਸਲਿਮ ਬੀਬੀ ਦੇ ਮੂੰਹ ਤੋਂ ਨਕਾਬ ਖਿੱਚਣ ਦੀ, ਬੁਰਕਾ ਖਿੱਚਣ ਦੀ ਜਾਂ ਪਰਦਾ ਖਿੱਚਣ ਦੀ ਤੁਸੀਂ ਕਹਿ ਲਓ ਕਿ ਕੋਸ਼ਿਸ਼ ਕੀਤੀ, ਬਲਕਿ ਉਹਨੇ ਖਿੱਚ ਕੇ ਉਹਦੇ ਨੱਕ ਤੋਂ ਲਾਹ ਵੀ ਦਿੱਤਾ ਜਦੋਂ ਉਹ ਆਪਣਾ ਸਰਟੀਫਿਕੇਟ ਲੈਣ ਵਾਸਤੇ ਸਟੇਜ 'ਤੇ ਜਾਂਦੀ ਹੈ। ਔਰ ਦੂਜਾ, ਬਹੁਤ ਸਾਰੇ ਵੀਰ ਕਮੈਂਟ ਕਰਦੇ ਸਨ ਕਿ ਸਿਡਨੀ ਦੇ ਵਿੱਚ ਜਿਹੜਾ ਵਾਕਿਆ ਹੋਇਆ, ਬੀਚ ਦੇ ਉੱਤੇ ਹਮਲਾ ਕੀਤਾ ਗਿਆ, ਉਹਦੇ 'ਤੇ ਕੁਝ ਬੋਲੋ। ਤਾਂ ਬਾਈ ਜੀ ਬੋਲਣਾ ਸਾਨੂੰ ਪੈਣਾ, ਕਿਉਂਕਿ ਸਾਡਾ ਉਹਦੇ ਵਿੱਚ ਮੁਸਲਮਾਨਾਂ ਦਾ ਔਰ ਸਾਡਾ ਪਾਕਿਸਤਾਨੀਆਂ ਦਾ ਨਾਮ ਆਉਂਦਾ ਪਿਆ। ਔਰ ਵੱਡੇ ਵੱਡੇ ਅਖਬਾਰ, ਵੱਡੇ ਵੱਡੇ ਚੈਨਲ ਪਾਕਿਸਤਾਨ ਪਾਕਿਸਤਾਨ ਪਾਕਿਸਤਾਨ, ਖਾਸ ਕਰ ਇੰਡੀਆ ਦੇ ਔਰ ਖਾਸ ਕਰ ਅਫਗਾਨਿਸਤਾਨ ਦੇ ਇਹ ਰੱਟ ਲਾ ਕੇ ਬੈਠੇ ਹੋਏ ਨੇ। ਇਹ ਹਮਲਾ ਉਸ ਸਮੇਂ ਹੁੰਦਾ ਸਿਡਨੀ ਦੇ ਬੌਂਡੀ ਬੀਚ ਦੇ ਉੱਤੇ, ਜਦ ਯਹੂਦੀ ਆਪਣਾ 8 ਡੰਗਾ ਫੈਸਟੀਵਲ ਮਨਾਉਂਦੇ ਪਏ ਸੀ, ਜਿਹੜਾ ਉਹਨਾਂ ਦਾ ਧਾਰਮਿਕ ਫੈਸਟੀਵਲ ਹੈ, ਜਿਹਨੂੰ ਹਨੋਕਾ ਕਹਿੰਦੇ ਨੇ, ਜਿਹਦੀ ਤਰੀਕ ਅੱਜ ਤੋਂ 2000 ਸਾਲ ਪਿੱਛੇ ਜਾ ਜੁੜਦੀ ਹੈ। ਕਹਿੰਦੇ ਨੇ ਕਿ ਜਦੋਂ ਇਹਨਾਂ ਆਪਣਾ ਦੂਜਾ ਟੈਂਪਲ ਰੀਸਟੋਰ ਕੀਤਾ ਤੇ ਉਸ ਸਮੇਂ ਇਹਨਾਂ ਉੱਥੇ ਰੋਸ਼ਨੀ ਕੀਤੀ, ਇਹਨਾਂ ਦੀਵੇ ਬਾਲੇ, ਤੇ ਉਹਨਾਂ ਦੀਵਿਆਂ ਦੇ ਵਿੱਚ ਤੇਲ ਸਿਰਫ ਇੱਕ ਡੰਗ ਦਾ ਸੀ, ਲੇਕਿਨ ਉਹ ਦੀਵੇ 8 ਡੰਗ ਬਲਦੇ ਰਹੇ। ਸੋ ਇਸ ਕਰਕੇ ਉਹ ਯਹੂਦੀ ਸਮਝਦੇ ਨੇ ਕਿ ਇਹ ਇੱਕ ਮੋਜਜ਼ਾ ਸੀ, ਇੱਕ ਕਰਾਮਾਤ ਸੀ, ਜਿਹਦੀ ਵਜ੍ਹਾ ਤੋਂ ਉਹ ਆਪਣੇ ਇਸ ਫੈਸਟੀਵਲ ਨੂੰ ਖਿੱਚ ਕੇ ਲੰਮਾ ਲੈ ਜਾਂਦੇ ਨੇ ਤੇ 8 ਡੰਗ ਹੀ ਉਹਨੂੰ ਮਨਾਉਂਦੇ ਨੇ, ਜਿਹਦੇ ਵਿੱਚ ਵੱਖੋ ਵੱਖ ਰੰਗਾਂ ਦੀਆਂ ਕੈਂਡਲ, ਵੱਖੋ ਵੱਖ ਆਰਟ, ਰੋਸ਼ਨੀਆਂ ਤੇ ਲਾਈਟਾਂ ਇਹ ਕਰਦੇ ਨੇ ਤੇ 8 ਡੰਗ ਤੱਕ ਉਹਨੂੰ ਸੈਲੀਬ੍ਰੇਟ ਕਰਦੇ ਨੇ। ਉਸ ਹਨੋਕਾ ਫੈਸਟੀਵਲ ਦਾ ਪਹਿਲਾ ਡੰਗ ਸੀ ਸਿਡਨੀ ਬੀਚ ਦੇ ਉੱਤੇ, ਉਹਨਾਂ ਤੇ ਫਾਇਰਿੰਗ ਕੀਤੀ ਜਾਂਦੀ ਆ 2 ਬੰਦਿਆਂ ਵੱਲੋਂ। ਤੁਹਾਨੂੰ ਪਤਾ ਹੀ ਆ, ਸਾਜਦ ਅਕਰਮ ਜਿਹਦੀ ਉਮਰ 50 ਸਾਲ ਦੱਸੀ ਜਾਂਦੀ ਆ, ਤੇ ਉਹਦਾ ਪੁੱਤਰ ਨਵੀਦ ਅਕਰਮ ਜਿਹਦੀ ਉਮਰ 23-24 ਸਾਲ ਸੋਸ਼ਲ ਮੀਡੀਆ ਦੇ ਮੁਤਾਬਕ ਦੱਸੀ ਜਾਂਦੀ ਆ। ਤੇ ਰੱਟ ਇੱਕ ਲੱਗੀ ਹੋਈ ਆ ਕਿ ਉਹ ਮੁਸਲਮਾਨ ਸੀ, ਉਹ ਪਾਕਿਸਤਾਨੀ ਨੇ, ਉਹ ਫਲਾਣ ਨੇ, ਟਮਕਾਣ। ਤੇ ਮੈਂ ਕਹਿਣਾ ਚਾਹੁੰਦਾ ਕਿ ਅਹਿਮਦ ਅਲ ਅਹਿਮਦ, ਸੀਰੀਆ ਦਾ ਅਰਬੀ ਨਜ਼ਾਦ, ਉਹ ਵੀ ਮੁਸਲਮਾਨ ਸੀ, ਜਿਹਨੇ ਜੱਫਾ ਪਾ ਕੇ ਉਹਦੇ ਕੋਲ ਬੰਦੂਕ ਖੋਈ ਆ। ਆਪਣੀ ਜਾਨ ਤੇ ਖੇਡ ਕੇ ਉਹਨੇ ਹੋਰ ਕਈ ਲੋਕ ਮਰਨ ਤੋਂ ਤੇ ਜ਼ਖਮੀ ਹੋਣ ਤੋਂ ਬਚਾਏ ਨੇ। ਹਾਲਾਂਕਿ ਉਹਨੂੰ ਵੀ 1-2 ਗੋਲੀਆਂ ਵੱਜ ਗਈਆਂ, ਜਿੱਥੇ 12-14 ਬੰਦੇ ਪਹਿਲਾਂ ਉੱਥੇ ਮਰ ਚੁੱਕੇ ਸੀ, 40 ਤੋਂ ਵੱਧ ਬੰਦੇ ਫੱਟੜ ਹੋ ਚੁੱਕੇ ਸੀ। ਇਹਦੇ 'ਤੇ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹੁੰਦਾ। ਜਿਹੜੇ ਲੋਕ ਇਹ ਗੱਲ ਕਰ ਰਹੇ ਨੇ ਕਿ ਉਹ ਪਾਕਿਸਤਾਨੀ ਨੇ, ਤਾਂ ਮੈਂ ਜਿੰਨੀ ਕੁ ਰਿਸਰਚ ਕੀਤੀ ਆ, ਮੇਰੀ ਰਿਸਰਚ ਦੇ ਮੁਤਾਬਕ ਕਿਸੇ ਵੀ ਆਸਟ੍ਰੇਲੀਆ ਦੀ ਏਜੰਸੀ ਵੱਲੋਂ ਜਾਂ ਕਿਸੇ ਵੀ ਉਹਨਾਂ ਦੇ ਅਫੀਸ਼ੀਅਲ ਅਦਾਰੇ ਵੱਲੋਂ ਉਹਨਾਂ ਦੀ ਆਇਡੈਂਟੀਟੀ ਜਾਂ ਉਹਦੇ ਪਿਓ ਸਾਜਦ ਅਕਰਮ ਦਾ ਪਿਛੋਕੜ ਹਾਲੇ ਤੱਕ ਦੱਸਿਆ ਹੀ ਨਹੀਂ ਗਿਆ। ਇਹ ਨਾਵਾਂ ਤੋਂ ਹਿਸਾਬ ਲਾ ਕੇ, ਕਿਆਸਰਈਆਂ ਲਾ ਕੇ ਅਸੀਂ ਪਾਕਿਸਤਾਨ ਦਾ ਨਾਂ ਠੋਕ ਰਹੇ ਹਾਂ। ਹੋ ਸਕਦਾ ਉਹ ਇੰਡੀਆ ਦੇ ਵੀ ਹੋ ਸਕਦੇ ਨੇ, ਬਲਕਿ ਆ 1-2 ਵੀਡੀਓ ਮੇਰੇ ਸਾਹਮਣੇ ਤੁਸੀਂ ਵੇਖੋ। In a critical development following the Sydney Bondi attack, India's External Affairs Minister Jaishankar has spoken with Australian Foreign Minister Wong. Minister Jaishankar expressed India's deep condolences and, after it was established that the attacker was an Indian national, he directly conveyed India's full support and cooperation into the ongoing inquiry. ਹੋ ਸਕਦਾ ਉਹ ਅਫਗਾਨੀ ਵੀ ਹੋ ਸਕਦੇ ਨੇ, ਹੋ ਸਕਦਾ ਕਿਸੇ ਹੋਰ ਕੰਟਰੀ ਦੇ ਵੀ ਹੋ ਸਕਦੇ ਨੇ। ਜ਼ਰੂਰੀ ਨਹੀਂ ਕਿ ਨਾ ਮੁਸਲਮਾਨਾਂ ਵਾਲਾ ਜਾਂ ਬੰਦਾ ਮੁਸਲਮਾਨ ਹੈ ਤਾਂ ਉਹਦਾ ਤਲਕ ਪਾਕਿਸਤਾਨ ਨਾਲ ਹੀ ਹੋਏਗਾ, ਉਹਦਾ ਤਲਕ ਕਿਸੇ ਹੋਰ ਖਿੱਤੇ ਨਾਲ ਵੀ ਹੋ ਸਕਦਾ। ਹਾਲੇ ਤੱਕ ਆਸਟ੍ਰੇਲੀਆ ਵੱਲੋਂ ਅਫੀਸ਼ੀਅਲ ਕੋਈ ਵੀ ਇਸ ਤਰ੍ਹਾਂ ਦਾ ਅਨਾਊਂਸ ਨਹੀਂ ਕੀਤਾ ਗਿਆ ਕਿ ਬੰਦੇ ਕਿਹੜੇ ਨਜ਼ਾਦ ਦੇ ਨੇ, ਕਿਹੜੀ ਧਰਤੀ ਦੇ ਨੇ। ਉਹ ਜਿਹੜਾ ਬੱਚਾ ਨਵੀਦ ਆ, ਉਹ ਤਾਂ ਉੱਥੋਂ ਦਾ ਜੰਪ ਵਾਲਾ, ਲੇਕਿਨ ਉਹਦਾ ਪਿਓ ਜਿਹੜਾ 1998 ਦੇ ਵਿੱਚ ਕਿਤੇ ਪਿੱਛੋਂ ਮਾਈਗ੍ਰੇਟ ਹੋ ਕੇ ਉੱਥੇ ਗਿਆ ਹੋਇਆ। ਇਹ ਕੰਮ ਇੱਦਾਂ ਦੇ ਹੁੰਦੇ ਕਿਉਂ ਨੇ? ਇਹਨਾਂ ਦੀ ਵਜ੍ਹਾ ਕੀ ਹੁੰਦੀ ਆ? ਜ਼ਾਤੀ ਰੰਜਿਸ਼, ਜ਼ਿਹਨੀ ਅਦਮ ਤਵਾਜ਼ਨ, ਸੋਸ਼ਲ ਮੀਡੀਆ ਉੱਤੇ ਇੰਤਹਾ ਪਸੰਦ ਮਵਾਦ, ਆਲਮੀ ਸਿਆਸੀ ਹਾਲਾਤ ਦਾ ਗਲਤ ਅਸਰ, ਤੇ ਇਹ ਸਾਰੀਆਂ ਚੀਜ਼ਾਂ ਇਨਸਾਨ ਨੂੰ ਜੁਰਮ ਵੱਲ ਲੈ ਕੇ ਟੁਰ ਜਾਂਦੀਆਂ ਨੇ। ਅਸਲ ਖਤਰਾ ਜਿਹੜਾ ਉਹ ਅਸਲ ਖਤਰਾ ਉਹ ਨਹੀਂ ਸੀ। ਮੇਰਾ ਖਿਆਲ ਹੈ ਕਿ ਅਸਲ ਖਤਰਾ ਜਦੋਂ ਕੋਈ ਵਾਕਿਆ ਹੋ ਜਾਂਦਾ ਉਸ ਤੋਂ ਬਾਅਦ ਹੁੰਦਾ। ਉਹ ਕੀ ਹੁੰਦਾ? ਉਹ ਹੁੰਦੀ ਆ ਨਫ਼ਰਤ, ਕਿ ਇੱਕ ਬੰਦਾ ਕੋਈ ਜੁਰਮ ਕਰਦਾ ਤੇ ਉਹਦੀ ਪੂਰੀ ਕਮਿਊਨਿਟੀ ਤੋਂ, ਉਹਦੀ ਪੂਰੀ ਕੌਮ ਤੋਂ, ਉਹਦੇ ਪੂਰੇ ਮੁਲਕ ਤੋਂ ਜਿਹੜੀ ਨਫ਼ਰਤ ਕੀਤੀ ਜਾਂਦੀ ਹੈ। ਮੈਂ ਕਹਿੰਦਾ ਕਿ ਅਸਲ ਖਤਰਾ ਉਹ ਬਣ ਜਾਂਦਾ ਕਿ ਜਿਵੇਂ ਅੱਜ ਦੇ ਟਾਈਮ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਮੁਸਲਮਾਨਾਂ ਲਈ ਅੱਗੇ ਔਕੜਾਂ ਹੀ ਹੋਣੀਆਂ ਨੇ। ਅੱਗੇ ਉਹਨਾਂ ਦੇ ਰਹਿਣ ਦੇ ਵਿੱਚ, ਉਹਨਾਂ ਦੇ ਉੱਥੇ ਜਾਣ ਦੇ ਵਿੱਚ, ਉਹਨਾਂ ਦੇ ਉੱਥੇ ਕੰਮ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦੀ ਇੰਤਹਾ ਪਸੰਦੀ, ਇੱਕ ਨਫ਼ਰਤ ਜਿਹੜੀ ਆ ਉਹ ਫੈਲ ਜਾਣੀ ਆ। ਕਰਨ ਵਾਲੇ ਆਪਣਾ ਕੰਮ ਕਰਕੇ ਚਲੇਗਾ, ਲੇਕਿਨ ਪਿੱਛੇ ਲੱਖਾਂ ਕਰੋੜਾਂ ਸਾਡੇ ਏਸ਼ੀਆ ਦੇ ਲੋਕ ਜਿਹੜੇ ਨੇ ਉਹ ਉੱਥੇ ਤੰਗ ਹੋਣੇ ਨੇ।
ਔਰ ਹੁਣ ਤੋਂ ਹੀ ਆਸਟ੍ਰੇਲੀਆ ਦੇ ਵਿੱਚ ਜਿਹੜਾ ਉਹ ਪ੍ਰੋਟੈਸਟ ਸ਼ੁਰੂ ਹੋ ਗਏ ਨੇ ਕਿ ਤੁਸੀਂ ਗੋ ਬੈਕ ਹੋ ਜਾਓ, ਆਪਣੇ ਘਰਾਂ ਨੂੰ ਟੁਰ ਜਾਓ। ਬਾਕੀ ਪਾਕਿਸਤਾਨੀ ਕਮਿਊਨਿਟੀ ਨੂੰ ਖੁੱਲ੍ਹ ਖਿਲਾ ਕੇ ਇਸ ਵਾਕਿਆ ਦੀ ਸ਼ਦੀਦ ਮਜ਼ੰਮਤ ਕਰਨੀ ਚਾਹੀਦੀ ਹੈ ਔਰ ਬਗੈਰ ਸਬੂਤਾਂ ਤੋਂ ਖੁਦ ਨੂੰ ਦਫਾਈ ਪੋਜੀਸ਼ਨ ਦੇ ਵਿੱਚ ਸ਼ਾਮਲ ਨਹੀਂ ਕਰਨਾ ਚਾਹੀਦਾ ਔਰ ਦੁਨੀਆ ਨੂੰ ਦੱਸਣਾ ਚਾਹੀਦਾ ਕਿ ਜੁਰਮ ਦਾ ਕੋਈ ਪਾਸਪੋਰਟ ਨਹੀਂ ਹੁੰਦਾ, ਦਹਿਸ਼ਤਗਰਦ ਦਾ ਕੋਈ ਮਜ਼ਹਬ ਨਹੀਂ ਹੁੰਦਾ ਤੇ ਕਾਤਲ ਦੀ ਕੋਈ ਕੌਮ ਨਹੀਂ ਹੁੰਦੀ ਤੇ ਨਫ਼ਰਤ ਦਾ ਕੋਈ ਜਵਾਜ਼ ਨਹੀਂ ਹੁੰਦਾ। ਸਾਰਿਆਂ ਨੂੰ ਇੱਕ ਰੱਸੇ ਨਹੀਂ ਰਗੜਨਾ ਚਾਹੀਦਾ। ਬਾਕੀ ਅਗਰ ਅਸੀਂ ਤੁਸੀਂ ਤੁਹਾਡੇ ਸਾਡੇ ਦੇ ਵਿੱਚ ਅਸੀਂ ਵੰਡੇ ਰਹਿ ਤੇ ਮੇਰਾ ਖਿਆਲ ਹੈ ਕਿ ਨਫ਼ਰਤ ਤੇ ਇੰਤਹਾ ਪਸੰਦੀ ਜਿੱਤ ਜਾਏਗੀ ਤੇ ਇਨਸਾਨੀਅਤ ਹਾਰ ਜਾਏਗੀ। ਖੁੱਲ੍ਹ ਖਿਲਾ ਕੇ ਚਾਹੇ ਉਹ ਯਹੂਦੀ ਸੀ ਲੇਕਿਨ ਇਨਸਾਨ ਸਨ, ਆਪਾਂ ਇਸ ਚੀਜ਼ ਦੀ ਮਜ਼ੰਮਤ ਕਰਦੇ ਹਾਂ ਕਿ ਗਲਤ ਹੋਇਆ, ਮਾੜਾ ਹੋਇਆ, ਨਹੀਂ ਸੀ ਹੋਣਾ ਚਾਹੀਦਾ। ਜਿਨ੍ਹਾਂ ਨੇ ਵੀ ਕੀਤਾ ਕਰਵਾਇਆ ਇਹਨਾਂ ਨੂੰ ਪੂਰੀ ਸਜ਼ਾ ਮਿਲਣੀ ਚਾਹੀਦੀ ਹੈ। ਅਗਲੀ ਗੱਲ ਇਹ ਵੀ ਹੋ ਸਕਦੀ ਹੈ, ਮੈਂ ਆਪਣੇ ਹਿਸਾਬ ਨਾਲ ਕਹਿ ਸਕਦਾ ਕਿ ਸਿਆਸੀ ਕੰਮ ਵੀ ਹੋ ਸਕਦਾ ਕਿ ਇਸਰਾਈਲ ਦੇ ਵਿੱਚੋਂ ਯਹੂਦੀ ਉੱਜੜ ਕੇ ਜਾਂਦੇ ਪਏ ਨੇ ਜਾਂ ਉੱਥੇ ਜਾ ਕੇ ਵਸਣਾ ਨਹੀਂ ਚਾਹੁੰਦੇ, ਉਹ ਧਰਤੀ ਆਪਣੇ ਆਪ ਲਈ ਸੇਫ ਨਹੀਂ ਸਮਝਦੇ। ਹੋ ਸਕਦਾ ਕਿ ਯਹੂਦੀਆਂ ਦੇ ਉੱਤੇ ਅਟੈਕ ਉਹਨਾਂ ਆਪ ਹੀ ਕਿਤੋਂ ਕਰਵਾਇਆ ਹੋਵੇ, ਉਹਨਾਂ ਆਪ ਹੀ ਬੰਦੇ ਪਲਾਨ ਕੀਤੇ ਹੁਣ, ਜਿਸ ਤਰ੍ਹਾਂ ਇਹਨਾਂ ਹਮਾਸ ਪਲਾਨ ਕੀਤੀ ਸੀ। ਕਿਉਂਕਿ ਜਦੋਂ ਵੀ ਤੁਸੀਂ ਇੰਟਰਨੈਸ਼ਨਲ ਲੈਵਲ 'ਤੇ ਜਾਂ ਕਿਸੇ ਕੌਮ ਕਮਿਊਨਿਟੀ ਨੂੰ ਤੰਗ ਕਰਨਾ ਹੁੰਦਾ, ਕਿਸੇ 'ਤੇ ਅਟੈਕ ਕਰਨਾ ਹੁੰਦਾ ਤਾਂ ਤੁਸੀਂ ਬਗੈਰ ਰੀਜ਼ਨ, ਬਗੈਰ ਜਵਾਜ਼, ਬਗੈਰ ਵਜ੍ਹਾ ਤੋਂ ਤੁਸੀਂ ਨਹੀਂ ਕਰ ਸਕਦੇ। ਪਹਿਲਗਾਮ ਅਟੈਕ ਦੀ ਮਿਸਾਲ ਤੁਹਾਡੇ ਕੋਲ ਆ। ਪਹਿਲਗਾਮ ਅਟੈਕ ਲੋਕਾਂ ਦਾ ਕਹਿਣਾ ਕਿ ਉਹ ਇਹਨਾਂ ਆਪ ਕਰਾਇਆ, ਉਹਦੇ ਬਦਲੇ ਇਹਨਾਂ ਕਿਹਾ ਜੀ ਸਾਡੇ 'ਤੇ ਅਟੈਕ ਕੀਤਾ ਤੇ ਉਹਨਾਂ ਪਾਕਿਸਤਾਨ 'ਤੇ ਅਟੈਕ ਕੀਤਾ। ਇਜ਼ਰਾਈਲ ਨੇ ਹਮਾਸ ਬਣਾਈ, ਹਮਾਸ ਫਲਸਤੀਨ 'ਚ ਬਹਿ ਕੇ ਇਹਨਾਂ 'ਤੇ ਅਟੈਕ ਕਰਦੀ ਰਹੀ, ਮੁੜ ਕੇ ਉਹਦੇ ਜਵਾਬ ਦੇ ਵਿੱਚ ਅਟੈਕ ਕਰਦੇ ਰਿਹਾ ਤਾਂ ਕਿ ਸਾਨੂੰ ਇੰਟਰਨੈਸ਼ਨਲ ਕਮਿਊਨਿਟੀ ਨੂੰ ਇਹ ਕਹਿਣਾ ਪਵੇ ਕਿ ਵੇਖੋ ਸਾਡੇ 'ਤੇ ਪਹਿਲਾਂ ਅਟੈਕ ਕੀਤਾ ਗਿਆ। ਹੋ ਸਕਦਾ ਇਹਨਾਂ ਯਹੂਦੀਆਂ ਨੂੰ ਇਹਨਾਂ ਮੁਲਕਾਂ ਦੇ ਵਿੱਚੋਂ ਕੱਢ ਕੇ ਵਾਪਸ ਆਪਣੀ ਧਰਤੀ ਦੇ ਉੱਤੇ ਲੈ ਕੇ ਜਾਣ ਦੀ ਗੱਲ ਹੋਵੇ, ਇਹ ਵੀ ਹੋ ਸਕਦਾ। ਇਹਦੇ ਪਿੱਛੇ ਰੱਬ ਜਾਣੇ ਕੀ ਹੈ ਕੀ ਨਹੀਂ, ਤਹਿਕੀਕ ਜਿਹੜੀ ਆ ਉਹ ਚੱਲ ਰਹੀ ਹੈ। ਇਹ ਮੇਰੀ ਆਪਣੀ ਇੱਕ ਜ਼ਾਤੀ ਕਿਆਸ ਰਹੀ ਹੈ ਕਿ ਇਹਦੇ ਪਿੱਛੇ ਸਿਆਸਤ ਵੀ ਹੋ ਸਕਦੀ ਹੈ। ਇਸ ਤਰ੍ਹਾਂ ਦਾ ਗੰਦਾ ਖੇਡ ਵੀ ਖੇਡਿਆ ਜਾ ਸਕਦਾ ਕਿਉਂਕਿ ਦੁਨੀਆ 2-4 ਫੈਮਲੀਆਂ ਦੀ ਉਂਗਲ ਦੇ ਉੱਤੇ ਹੀ ਘੁੰਮ ਰਹੀ ਹੈ ਜੀ। ਰਹਿ ਗਈ ਗੱਲ ਨਿਤੇਸ਼ ਕੁਮਾਰ CM ਪਦ ਦਾ ਬੰਦਾ, ਇੱਕ ਡਾਕਟਰ ਨਸਰਾਨ ਬੀਬੀ ਉਹਦੇ ਕੋਲੋਂ ਜਦੋਂ ਸਰਟੀਫਿਕੇਟ ਲੈਣ ਜਾਂਦੀ ਹੈ ਪਟਨਾ ਬਿਹਾਰ ਦੇ ਵਿੱਚ ਤਾਂ ਉਹਦੇ ਮੂੰਹ ਤੋਂ ਨਕਾਬ ਖਿੱਚਣ ਦੀ ਕੋਸ਼ਿਸ਼ ਕਰਦਾ, ਬਲਕਿ ਖਿੱਚ ਹੀ ਦਿੰਦਾ। ਫੋਟੋ ਕਰਾਉਣ ਲਈ ਖਿੱਚ ਰਿਹਾ ਜਾਂ ਉਹਦੇ ਅੰਦਰ ਕੋਈ ਇੰਤਹਾ ਪਸੰਦੀ ਹੈ ਤਾਂ ਖਿੱਚ ਰਿਹਾ, ਇਹ ਉਹਨੂੰ ਪਤਾ। ਬਲਕਿ ਖਿੱਚਣਾ ਵੀ ਨਹੀਂ ਚਾਹੀਦਾ। ਅਗਰ ਉਹਨੇ ਫੋਟੋ ਵੀ ਕਰਾਉਣੀ ਆ, ਤੇਰਾ ਹੱਕ ਹੀ ਨਹੀਂ ਬਣਦਾ ਕਿਸੇ ਬੀਬੀ ਦੇ ਕੱਪੜੇ ਨੂੰ ਜਾਂ ਕਿਸੇ ਬੀਬੀ ਨੂੰ ਹਰਾਸਾ ਕਰਨ ਦਾ, ਟੱਚ ਕਰਨ ਦਾ, ਹੱਥ ਲਾਉਣ ਦਾ। ਉਹਦੀ ਮਰਜ਼ੀ ਆ, ਜੋ ਵੀ ਕਰੇ। ਤੇ ਸ਼ਰਮ ਉਸ ਟਾਈਮ ਇਹਨਾਂ ਨੂੰ ਆਉਣੀ ਚਾਹੀਦੀ ਕਿ ਜਿਹੜੇ ਲਾਗੇ 5, 7, 10 ਬੰਦੇ ਖੜੇ ਆ, ਉਹਨਾਂ ਦੇ ਦੰਦ ਨਿਕਲ ਰਹੇ ਨੇ, ਉਹ ਹੱਸ ਰਹੇ ਨੇ ਇਸ ਚੀਜ਼ ਤੇ। ਉਹਨਾਂ ਦੇ ਮੂੰਹ ਤੇ ਬਿਲਕੁਲ ਵੀ ਮਲਾਮਤ ਨਹੀਂ ਹੈ ਕਿ ਇੱਕ ਮੁਸਲਿਮ ਔਰਤ ਜਿਨ੍ਹਾਂ ਦੇ ਦੀਨ ਧਰਮ ਦੇ ਵਿੱਚ, ਜਿਨ੍ਹਾਂ ਦੀ ਪਰੰਪਰਾ ਦੇ ਵਿੱਚ ਸ਼ਾਮਲ ਹੈ ਕਿ ਔਰਤ ਜਿਹੜੀ ਆ ਪਰਦੇ 'ਚ ਰਹਿਣੀ ਚਾਹੀਦੀ ਆ, ਰੱਖਣੀ ਵੀ ਚਾਹੀਦੀ ਆ। ਤੇ ਜਦੋਂ ਇੱਕ ਉਹਨਾਂ ਦਾ ਲਾ ਕਾਨੂੰਨ ਹੈ ਦੀਨ ਦੇ ਵਿੱਚ, ਉਹ ਆਪਣੇ ਧਰਮ ਨੂੰ ਫਾਲੋ ਕਰਦੀ, ਆਪਣੇ ਮੂੰਹ ਤੇ ਆਪਣਾ ਮੂੰਹ ਨੇ ਢੱਕਿਆ ਹੋਇਆ, ਬੁਰਕਾ ਲਿਆ ਹੋਇਆ, ਤਾਂ ਤੂੰ ਕਿਉਂ ਉਹਦੇ ਮੂੰਹ ਤੋਂ ਖਿੱਚਣਾ ਚਾਹ ਰਿਹਾ? ਜਿੱਥੇ ਇੱਕ CM ਪਦ ਦਾ ਬੰਦਾ, ਕਿੱਡੀ ਵੱਡੀ ਸਟੇਟ ਦਾ ਮਾਲਕ ਬੰਦਾ, ਉਹਦੀ ਇਹ ਮੈਂਟੈਲਿਟੀ ਹੈ, ਉਹਦੇ ਅੰਦਰ ਇੰਤਹਾ ਪਸੰਦੀ ਹੈ, RSS ਦਾ ਖੂਨ ਦੌੜ ਰਿਹਾ, BJP ਦਾ ਬਿਆਨੀਆਂ, BJP ਦਾ ਏਜੰਡਾ ਜਿਹਦੇ ਪਿੱਛੇ ਖੜਾ ਹੈ, ਉਹ ਬੰਦੇ ਦੀ ਇਹ ਹਾਲਤ ਹੋਏਗੀ ਤੇ ਆਮ ਪਬਲਿਕ, ਆਮ ਲੋਕਾਂ ਦੇ ਨਾਲ, ਇੰਡੀਆ ਦੇ ਵਿੱਚ ਆਮ ਮੁਸਲਮਾਨਾਂ ਨਾਲ ਜਾਂ ਘੱਟ ਗਿਣਤੀ ਵਾਲੇ ਲੋਕਾਂ ਦੇ ਨਾਲ ਕੀ ਵਰਤਾਰਾ ਹੁੰਦਾ ਹੈਗਾ। ਤੁਸੀਂ ਇਸ ਚੀਜ਼ ਨੂੰ ਸੋਚ ਕੇ ਤੇ ਯਕੀਨ ਕਰੋ, ਰੂਹ ਵੀ ਕੰਬ ਜਾਂਦੀ ਹੈ। ਤੇ ਕਦੇ ਕਦੇ ਇਹੋ ਜਿਹੇ ਹਾਲਾਤ ਵੇਖ ਕੇ ਨਾ ਕਸਮ ਖੁਦਾ ਦੀ ਤੇ ਸ਼ੁਕਰ ਕਰੀਦਾ ਕਿ ਯਾ ਅੱਲਾ ਤੇਰਾ ਸ਼ੁਕਰ ਹੈ ਕਿ ਅਸੀਂ ਇਹਨਾਂ ਤੋਂ ਅੱਡ ਹੋ ਗਏ, ਅਸੀਂ ਇੰਡੀਆ ਤੋਂ ਵੱਖਰੇ ਹੋ ਗਏ, ਸਾਡੇ ਵਿੱਚ ਇੱਕ ਬਾਰਡਰ ਬਣ ਗਿਆ, ਅਸੀਂ ਇਸ ਪੰਜਾਬ 'ਚ ਬੈਠੇ ਹਾਂ, ਅਸੀਂ ਸੇਫ ਬੈਠੇ ਹਾਂ, ਅਲਹਮਦੁਲਿਲਾ। ਕੋਈ ਪਰੇਸ਼ਾਨੀ ਵਾਲੀ ਗੱਲ ਕੋਈ ਨਹੀਂ ਤਾਂ ਸਾਡੇ ਨਾਲ ਵੀ ਉੱਥੇ ਘੱਟ ਗਿਣਤੀਆਂ ਦੇ ਨਾਲ ਇਹੀ ਡਾਂਗ ਸੋਟਾ ਚੱਲਿਆ ਕਰਨਾ ਸੀ ਜੋ ਹੁਣ ਬਾਕੀਆਂ ਦੇ ਨਾਲ ਚੱਲਦਾ ਪਿਆ। ਔਰ ਕਈ ਲੋਕ ਸਾਨੂੰ ਇੱਕ ਮਿੰਟਾਂ ਵਿੱਚ ਆ ਕੇ ਗੱਲਾਂ ਵੀ ਇਹ ਕਰਦੇ ਨੇ, ਇਹੋ ਜਿਹੀਆਂ ਚੀਜ਼ਾਂ ਮੈਂਸ਼ਨ ਕਰਦੇ ਨੇ ਕਿ ਇਹ ਵੇਖੋ ਮੁਸਲਮਾਨਾਂ ਦੇ ਨਾਲ ਉੱਥੇ ਹਾਲ ਹੋ ਰਿਹਾ। ਨੋ ਡਾਊਟ ਕਿ ਮੁਸਲਮਾਨ ਉੱਥੇ ਵਧੇਰੀ ਗਿਣਤੀ ਦੇ ਵਿੱਚ ਨੇ, ਲੇਕਿਨ ਉਹਨਾਂ ਦੀ ਚੱਲਦੀ ਚੁਲਦੀ ਐਡੀ ਖਾਸ ਕੋਈ ਨਹੀਂ। ਉਹ ਤੁਹਾਨੂੰ ਸਾਨੂੰ ਸਾਰਿਆਂ ਨੂੰ ਪਤਾ, ਹਮੇਸ਼ਾ ਉੱਥੇ ਘੱਟ ਗਿਣਤੀਆਂ ਨੂੰ ਦਬਾਇਆ ਜਾਂਦਾ। ਫਿਰ ਵੀ ਉਹ ਕਹਿੰਦੇ ਨੇ ਕਿ ਹਿੰਦੂ ਖਤਰੇ 'ਚ ਹੈ, ਹਿੰਦੂ ਖਤਰੇ 'ਚ ਹੈ। ਮੁਸਲਮਾਨਾਂ ਦੀ ਬੀਬੀਆਂ ਨੇ ਤੁਸੀਂ ਨਕਾਬ ਖਿੱਚ ਰਹੇ ਹੋ, ਫਿਰ ਵੀ ਹਿੰਦੂ ਖਤਰੇ 'ਚ ਹੈ। ਮੁਸਲਮਾਨਾਂ ਨੂੰ ਚੱਕ ਕੇ ਜੇਲ੍ਹਾਂ 'ਚ ਪਾ ਰਹੇ ਹੋ, ਫਿਰ ਵੀ ਹਿੰਦੂ ਖਤਰੇ 'ਚ ਹੈ। ਨਮਾਜ਼ ਨਹੀਂ ਪੜ੍ਹਨ ਦਿੰਦੇ, ਫਿਰ ਵੀ ਹਿੰਦੂ ਖਤਰੇ 'ਚ ਹੈ। ਸਿੱਖਾਂ ਨੂੰ ਮਾਰ ਰਹੇ ਹੋ, ਫਿਰ ਵੀ ਹਿੰਦੂ ਖਤਰੇ 'ਚ ਹੈ। 1984 ਕਰ ਰਹੇ ਹੋ, ਫਿਰ ਵੀ ਹਿੰਦੂ ਖਤਰੇ 'ਚ ਹੈ। ਸਿੱਖਾਂ ਨੂੰ ਡਿਪੋਰਟ ਕੀਤਾ ਜਾ ਰਿਹਾ, ਪੰਜਾਬੀਆਂ ਨੂੰ ਉੱਥੇ ਜਾਣ ਨਹੀਂ ਦਿੱਤਾ ਜਾਂਦਾ। ਉਹ ਪਾਕਿਸਤਾਨ ਦੇ ਵਿੱਚ ਕਿਉਂਕਿ ਪਹਿਲੇ ਆ ਜਾਂਦੇ ਨੇ, ਉੱਥੋਂ ਡਿਪੋਰਟ ਕੀਤਾ ਜਾਂਦਾ, ਤਾਹਯਾਤ ਪਾਬੰਦੀਆਂ ਲਾਈਆਂ ਜਾਂਦੀਆਂ ਨੇ ਬਾਬੇ ਗੁਰਚਰਨ ਵਰਗੇ ਬੰਦੇ ਤੇ, ਸਮਾਜੀ ਸ਼ਖਸੀਅਤ ਤੇ, ਫਿਰ ਵੀ ਉਹਨਾਂ ਦਾ ਹਿੰਦੂ
ਖਤਰੇ ਦੇ ਵਿੱਚ ਹੈ। ਮੈਂ ਕਹਿੰਦਾ ਕਿ ਜਿਹੜੀ ਇਹ ਗੰਦੀ ਇੰਤਹਾ ਪਸੰਦੀ ਵਾਲੀ ਤੇ ਇੰਤਸ਼ਾਰ ਵਾਲੀ ਸੋਚ ਬੀਜੇਪੀ ਲੈ ਕੇ ਤੁਰੀ ਹੋਈ ਹੈ ਨਾ, ਇਹਨੇ ਤਬਾਹੀ ਬਰਬਾਦੀ ਤੋਂ ਇਲਾਵਾ ਤੁਹਾਨੂੰ ਕੁਝ ਵੀ ਨਹੀਂ ਦੇਣਾ। ਜਦੋਂ ਤੁਸੀਂ ਇਹੋ ਜਿਹੀਆਂ ਹਰਕਤਾਂ ਕਰਦੇ ਹੋ, ਤੁਹਾਡੇ ਸੀਐਮ ਪਦ ਦੇ ਬੰਦੇ ਇਹ ਕੰਮ ਕਰਦੇ ਨੇ, ਤਾਂ ਫਿਰ ਜਿਹੜੇ ਪਿੱਛੇ ਬਾਕੀ ਮੁਸਲਮਾਨ ਬੈਠੇ ਹੋਏ ਨੇ ਉਹਨਾਂ ਦੇ ਦਿਲ ਦਿਮਾਗ ਤੇ ਜਿਹੜੀ ਚੀਜ਼ ਗੁਜ਼ਰਦੀ ਆ ਉਹ ਤੁਹਾਨੂੰ ਨਹੀਂ ਪਤਾ। ਫਿਰ ਉਹ ਆਪਣੀ ਇੱਜ਼ਤ ਵਾਸਤੇ ਇਨਸਾਨ ਜਿਹੜਾ ਹੁੰਦਾ ਨਾ, ਉਹ ਫਿਰ ਬਲਾਸਟ ਵੀ ਕਰ ਜਾਣਦਾ, ਉਹ ਫਿਰ ਗੋਲੀ ਵੀ ਚਲਾ ਜਾਣਦਾ, ਉਹ ਫਿਰ ਲੋਕਾਂ ਦੀਆਂ ਜਾਨਾਂ ਵੀ ਲੈ ਜਾਣਦਾ। ਇਹ ਕੰਮ ਹੁੰਦੇ ਨੇ ਕਿਉਂਕਿ ਇਹਨਾਂ ਕੰਮਾਂ ਦੀ ਬੁਨਿਆਦ ਜਿਹੜੀ ਆ ਤੁਸੀਂ ਰੱਖਦੇ ਹੋ। ਬਾਕੀ ਇੰਡੀਆ ਦੇ ਕਾਨੂੰਨ ਦੇ ਮੁਤਾਬਕ ਇਸ ਬੰਦੇ ਨੂੰ 1 ਤੋਂ ਲੈ ਕੇ 7 ਸਾਲ ਦੀ ਸਜ਼ਾ ਵੀ ਹੋ ਸਕਦੀ ਆ। ਸੈਕਸ਼ਨ 354, ਸੈਕਸ਼ਨ 354B, ਇਹਦੇ ਵਿੱਚ ਸੈਕਸ਼ੂਅਲ ਐਕਟੀਵਿਟੀ ਨਹੀਂ ਹੈ, ਕਿਸੇ ਨੂੰ ਮਤਲਬ ਉਹਦੇ ਨਾਲ ਰੇਪ ਕਰਨ ਦੀ ਕੋਸ਼ਿਸ਼ ਨਹੀਂ ਹੈ। ਇਹਦੇ ਵਿੱਚ ਸਿਰਫ ਇਹ ਲਿਖਿਆ ਹੋਇਆ, ਤੁਸੀਂ ਇੰਡੀਅਨ ਪੈਨਲ ਕੋਡ ਜਾ ਕੇ ਪੜ੍ਹ ਲਓ ਕਿ ਤੁਸੀਂ ਕਿਸੇ ਨੂੰ ਟੱਚ ਕਰਦੇ ਹੋ ਉਹਦੀ ਮਰਜ਼ੀ ਤੋਂ ਬਗੈਰ, ਤੁਸੀਂ ਕਿਸੇ ਨੂੰ ਹਰਾਸਾ ਕਰਨ ਦੀ ਕੋਸ਼ਿਸ਼ ਕਰਦੇ ਹੋ ਉਹਦੀ ਮਰਜ਼ੀ ਤੋਂ ਬਗੈਰ, ਤੇ ਉਹ ਕੁੜੀ ਇਹਦੇ ਖਿਲਾਫ ਮੁਕੱਦਮਾ ਕਰ ਸਕਦੀ ਹੈ, FIR ਦੇ ਸਕਦੀ ਹੈ, ਬਲਕਿ ਦੇਣੀ ਵੀ ਚਾਹੀਦੀ ਹੈ। ਮੈਂ ਕਹਿੰਦਾ ਕਿ ਜਿੰਨੇ ਮੁਸਲਮਾਨ ਨੇ ਬਿਹਾਰ ਪਟਨਾ ਦੇ ਵਿੱਚ, ਉਹਨਾਂ ਨੂੰ ਚਾਹੀਦਾ ਕਿ ਇਕੱਠੇ ਹੋ ਕੇ ਉੱਥੇ ਆਪਣੇ ਹਾਈ ਕੋਰਟ ਦੇ ਬੂਹੇ ਅੱਗੇ ਬਹਿ ਜਾਣ, ਇਸ ਬੰਦੇ ਤੇ ਦਰਖਾਸਤ ਦੇਣ, ਇਹਨੂੰ ਸਜ਼ਾ ਦਿਵਾਉਣ। ਇੱਕ ਤੁਹਾਨੂੰ ਪਟੀਸ਼ਨ ਚਲਾਉਣੀ ਚਾਹੀਦੀ ਹੈ ਪੂਰੇ ਸੋਸ਼ਲ ਮੀਡੀਆ ਦੇ ਉੱਤੇ, ਉਹਨੂੰ ਸਾਈਨ ਕਰਵਾਉਣਾ ਚਾਹੀਦਾ ਲੋਕਾਂ ਦੇ ਕੋਲੋਂ ਇਸ ਬੰਦੇ ਦੇ ਖਿਲਾਫ, ਤਾਂ ਕਿ ਕੱਲ੍ਹ ਨੂੰ ਕੋਈ ਇਸ ਤਰ੍ਹਾਂ ਹਰਕਤ ਨਾ ਕਰੇ। ਔਰ ਸੈਕਸ਼ਨ 354, ਸੈਕਸ਼ਨ 354B ਜਿਹੜਾ ਉਹ ਸਬੂਤ ਮੰਗਦਾ, ਤੇ ਸਬੂਤ ਪੂਰੀ ਦੁਨੀਆ ਦੇ ਸਾਹਮਣੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਹੀ ਆ ਦਿਨ ਰਾਤ, ਕਰਨਾ ਚਾਹੀਦਾ। ਕਿਉਂਕਿ ਆਮ ਬੰਦਾ ਹੋਵੇ ਨਾ, ਅਸੀਂ ਗੱਲ ਕਰਦੇ ਹਾਂ ਕਿ ਸਟੇਟ ਦਾ ਮਾਲਕ ਹੈ, CM ਹੈ, ਉਹਦੀ ਇਹ ਹਰਕਤ ਹੈ, ਉਹਨੂੰ ਸ਼ਰਮ ਕਰਨੀ ਚਾਹੀਦੀ ਹੈ, ਉਹਨੂੰ ਡੁੱਬ ਮਰਨਾ ਚਾਹੀਦਾ। ਇਸੇ ਵਜ੍ਹਾ ਕਰਕੇ ਜਿਹੜਾ ਇੰਡੀਆ, ਮੇਰਾ ਖਿਆਲ ਹੈ ਕਿ ਉਹ ਪਾਕਿਸਤਾਨ ਤੋਂ ਵੀ ਭੈੜੀ ਤੇ ਗੰਦੀ ਇੰਤਹਾ ਪਸੰਦੀ ਦਾ ਸ਼ਿਕਾਰ ਹੈ। ਸਾਡੇ ਇੱਥੇ ਹੈ ਸੀ, ਮੇਰਾ ਖਿਆਲ ਤੁਸੀਂ ਸਾਡੇ ਤੋਂ ਵੀ 2 ਰੱਤੀਆਂ ਉੱਤੇ ਚਲੇ ਗਏ ਹੋ ਇਸ ਹਿੰਦੂਤਾ ਸੋਚ ਦੇ ਲਈ। ਜਿਉਂਦੇ ਵਸਦੇ ਰਹੋ ਅੱਲਾ ਦੇ ਵਾਲੇ।